ਡੈਮੋਕ੍ਰੇਸੀ ਫॉर द ਪੀਪਲ, ਆਫ द ਪੀਪਲ, ਬਾय द ਪੀਪਲ ਕਿਹਾ ਜਾਂਦਾ ਹੈ, ਪਰ ਡੈਮੋਕ੍ਰੇਸੀ ਦੇ ਲਈ ਠੀਕ ਸ਼ਬਦ ਮੈਜੋਰੀਟੇਰੀਅਨ ਰੂਲ ਹੈ। ਮੈਜੋਰਿਟੀ ਰੂਲ ਜਿਹੜਾ ਹੈ ਉਹ ਡਿਕਟੇਟਰਸ਼ਿਪ ਤੋਂ ਵੀ ਖਤਰਨਾਕ ਹੁੰਦਾ। ਅੱਜ ਵੀ ਇੰਡੀਆ ਜਿਹੜੀ ਹੈ ਉਹ ਰੇਪ ਕੈਪੀਟਲ ਆਫ ਦਾ ਵਰਲਡ ਬਣੀ ਹੋਈ ਹੈ। ਗੁੰਡਾਗਰਦੀ ਔਰ ਦੂਸਰਾ ਜਿਹੜਾ ਹੈ ਉਹ ਬਾਕੀ ਹਿੱਸਿਆਂ 'ਚ ਕੀ ਹੁੰਦਾ ਹੈ ਇਹ ਸਾਡੇ ਸਾਹਮਣੇ। ਜੈ ਸ਼ੰਕਰ ਫੋਰਨ ਮਿਨਿਸਟਰ ਜਿਹੜਾ ਕਿ ਇੰਡੀਆ ਗਲੋਬਲ ਫੋਰਮ 2021 ਨੂੰ ਐਡਰੈਸ ਕਰ ਰਿਹਾ ਹੈ ਔਰ ਉਹਦੇ 'ਚ ਟੋਨੀ ਬਲੇਅਰ ਵੀ ਹੈ ਔਰ ਦੂਸਰੇ ਨੇ, ਉਸ ਦੇ ਵਿੱਚ ਉਹ ਇਹ ਕਹਿ ਰਿਹਾ ਕਿ ਭਾਈ ਇਹ ਜਿਹੜਾ ਬਿਗ ਟੈਕ ਫਰਮ ਸ਼ੁੱਡ ਬੀ ਹੈਲਡ ਅਕਾਊਂਟੇਬਲ। ਹੁਣ ਇਹ ਸਿਰਫ ਤੇ ਸਿਰਫ ਟਵਿੱਟਰ ਨੂੰ ਸੁਣਾ ਰਿਹਾ। ਲੇਟੈਸਟ ਐਗਜ਼ਾਮਪਲ ਚੀਫ ਜਸਟਿਸ ਰੰਜਨ ਗੋਗੋਈ ਜਿਹੜਾ ਕਿਵੇਂ ਅਯੁੱਧਿਆ ਮਸਜਿਦ ਨੂੰ ਢਾਣ ਦਾ ਫੈਸਲਾ ਰਾਮ ਮੰਦਿਰ ਬਣਾਉਣ ਦੇ ਨਾਂ ਥੱਲੇ ਦਿੰਦਾ ਹੈ। ਉਹਨਾਂ ਸਾਰਿਆਂ ਨੂੰ ਐਕਵਿਟ ਕਰ ਦਿੰਦਾ ਹੈ ਜਿਨ੍ਹਾਂ ਨੇ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਈ ਔਰ ਰਿਟਾਇਰ ਹੋਣ ਦੇ ਕੁਝ ਹਫ਼ਤਿਆਂ ਦੇ ਵਿੱਚ ਉਹਨੂੰ ਅਸਾਮ ਤੋਂ ਰਾਜ ਸਭਾ ਦਾ ਮੈਂਬਰ ਬੀਜੇਪੀ ਚੁਣ ਲੈਂਦੇ ਆ ਅਪਰ ਹਾਊਸ। ਮਤਲਬ ਇਹਨੂੰ ਕਹਿੰਦੇ ਨੇ ਸ਼ਰੇਆਮ ਨੰਗੇ ਧੜ ਬੇਪਰਵਾਹ ਹੋ ਕੇ ਕੀਤੀ ਕਰਪਸ਼ਨ। ਜਿਵੇਂ ਉਹ ਰੋਮਨ ਐਮਪਾਇਰ, ਬੇਸ਼ੱਕ ਉਹ ਯਹੂਦੀਆਂ ਦੀ ਜਿਹੜੀ ਰਿਲੀਜੀਅਸ ਕਾਉਂਸਲ ਸੀ ਉਹਨੇ ਕਿਹਾ ਵੀ ਬਲੈਸਫੈਮੀ ਕੀਤੀ ਹੈ ਜੀਸਸ ਨੇ ਔਰ ਇਹਨੂੰ ਸਲੀਬ ਤੇ ਚਾੜ ਦਿਓ, ਤੇ ਉਹ ਜਿਹੜਾ ਰੋਮ ਦਾ ਗਵਰਨਰ ਸੀ ਉਹ ਹੱਥ ਧੋ ਰਿਹਾ ਚਰਮਚੀ ਦੇ ਵਿੱਚ ਇਹ ਦੱਸਣ ਲਈ ਕਿ ਆਈ ਐਮ ਵਾਸ਼ਿੰਗ ਮਾਈ ਹੈਂਡਸ ਆਫ ਦਿਸ ਸਿਨ। ਔਰ ਇਹੀ ਗੱਲ ਮੇਰਾ ਖਿਆਲ ਹੈ ਚੀਫ ਜਸਟਿਸ ਫॉर ਪੋਸਟੈਰਿਟੀ ਕਹਿਣ ਦਾ ਯਤਨ ਕਰ ਰਿਹਾ। ਜੀ ਦੇਖੋ ਮੈਂ ਤਾਂ ਦੱਸ ਦਿੱਤਾ ਕਿ ਇਹ ਮੈਜੋਰਿਟੀ ਰਾਜ ਵਾਲੇ ਜ਼ਾਲਮ ਨੇ ਔਰ ਜੇ ਤੁਸੀਂ ਨਾ ਸੰਭਲੇ ਤਾਂ ਆਉਣ ਵਾਲੇ ਦਹਾਕਿਆਂ 'ਚ ਵਰਸਟ ਡਿਜ਼ਾਸਟਰਸ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम, आदाब, वर्ड्स। मैं ਤੁਹਾਡੀ ਹੋਸਟ ਅਨੀਲ ਮੁਕਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਜੀ ਡਾਕਟਰ ਸਾਹਿਬ, ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਅੱਜ 30 ਜੂਨ 2021 16 ਹੜ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਹੈ, ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੀ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਵਿਊਅਰਸ ਤੁਸੀਂ ਸਾਰੇ ਜਾਣਦੇ ਹੋ ਕਿ ਟੀਵੀ 84 ਵੱਲੋਂ ਇਹ ਜੂਨ ਦਾ ਸਾਰਾ ਮਹੀਨਾ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ, ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ, ਜੂਨ 84 ਦੇ ਘੱਲੂ ਘਰ ਵਿੱਚ ਹੋਏ ਸ਼ਹੀਦਾਂ ਦੀ ਸ਼ਹਾਦਤ ਨੂੰ ਜਿਹੜਾ ਸਮਰਪਿਤ ਕੀਤਾ ਗਿਆ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਵੀ ਇਸ ਸ਼ਹੀਦੀ ਮਹੀਨੇ ਆਪਣਾ ਜਿਹੜਾ ਮੈਸੇਜ ਹੈ ਪ੍ਰੋਗਰਾਮ ਸੱਚੋ ਸੱਚ ਰਾਹੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਸਕਦੇ ਹੋ। ਤੁਸੀਂ ਆਪਣਾ ਮੈਸੇਜ ਜਿਹੜਾ ਹੈਗਾ ਸਾਡੇ ਇਸ ਨੰਬਰ ਤੇ ਸਾਨੂੰ ਭੇਜ ਸਕਦੇ ਹੋ 5166619184। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਵੀ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿੱਖ ਯੂਥ ਆਫ ਅਮਰੀਕਾ ਵੱਲੋਂ। ਸੋ 1984 ਦੇ ਦਰਬਾਰ ਸਾਹਿਬ ਦੇ ਹੋਏ ਹਮਲੇ ਤੋਂ ਬਾਅਦ ਸਿੱਖ ਯੂਥ ਆਫ ਅਮਰੀਕਾ ਵੱਲੋਂ ਇਸ ਮੁਲਕ ਵਿੱਚ ਵੱਡੇ ਪੱਧਰ ਤੇ ਲਾਮਬੰਦੀ ਕੀਤੀ ਗਈ ਅਤੇ ਖਾਲਸਾ ਦੀ ਪ੍ਰਾਪਤੀ ਲਈ ਉਦੋਂ ਤੋਂ ਲਗਾਤਾਰ ਜਦੋਜਹਿਦ ਕੀਤੀ ਜਾ ਰਹੀ ਹੈ। ਸੋ ਅਜੋਕੇ ਸਿੱਖ ਸੰਘਰਸ਼ ਵਿੱਚ ਡਾਇਸਪੋਰਾ ਸਿੱਖਾਂ ਦੀ ਭੂਮਿਕਾ ਵਿੱਚ ਸਿੱਖ ਯੂਥ ਆਫ ਅਮਰੀਕਾ ਦਾ ਅਹਿਮ ਯੋਗਦਾਨ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਿੱਖ ਯੂਥ ਆਫ ਅਮਰੀਕਾ ਦੇ ਪ੍ਰਧਾਨ ਸਰਦਾਰ ਗੁਰਿੰਦਰਜੀਤ ਸਿੰਘ ਮਾਨਾ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਸੋ ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਭਾਰਤ ਦੇ ਹਵਾਲੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਜਿਹੜੇ ਨੇ ਮਿਸਟਰ NV ਰਮਨਾ ਨੇ ਕਿਹਾ ਹੈ ਕਿ ਭਾਰਤ ਵਿੱਚ ਭਾਵੇਂ ਵੋਟਾਂ ਰਾਹੀਂ ਸਰਕਾਰ ਚੁਣੀ ਜਾਂਦੀ ਹੈ ਪਰ ਇਹ ਕੋਈ ਗਾਰੰਟੀ ਨਹੀਂ ਹੈ ਭਾਰਤ ਵਿੱਚ ਜ਼ੁਲਮ ਨੂੰ ਠੱਲ ਪੈ ਗਈ ਹੈ। ਸੋ ਚੀਫ ਜਸਟਿਸ ਦੇ ਇਸ ਬਿਆਨ ਦੇ ਗੁੱਝੇ
ਅਰਥ ਕੀ ਹਨ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗੀ ਕਿ ਜਿਹੜਾ ਉਹਨਾਂ ਦਾ ਆਈਪੀ ਮਾਈਕ ਹੈਗਾ ਉਸ ਨੂੰ ਬੰਦ ਕਰ ਦੇਣ। ਥੈਂਕ ਯੂ ਸੋ ਮਚ ਜੀ ਡਾਕਟਰ ਸਾਹਿਬ। ਮੈਂ ਚਾਹਾਂਗੀ ਕਿ ਜਿਹੜਾ ਸਾਡਾ ਪਹਿਲਾ ਲੀਡ ਟੌਪਿਕ ਹੈਗਾ ਉਸ ਬਾਰੇ ਤੁਹਾਡੇ ਕੀ ਵਿਚਾਰ ਨੇ? ਦੇਖੋ, ਅੱਜ 30 ਜੂਨ ਦਾ ਦਿਨ ਹੈ ਔਰ ਟੈਕਨੀਕਲੀ ਤਾਂ ਸ਼ਹੀਦੀ ਮਹੀਨਾ ਜਿਹਦੀ ਸ਼ੁਰੂਆਤ ਜੂਨ ਦੇ ਪਹਿਲੇ ਹਫਤੇ ਜੂਨ 84 ਦੇ ਸ਼ਹੀਦਾਂ ਦੀ ਯਾਦ ਦੇ ਨਾਲ ਜੁੜੀ ਹੋਈ ਹੈ। ਬਿਲਕੁਲ। ਫਿਰ 16 ਜੂਨ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਔਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ, ਇਹ ਸਾਰੇ ਇਸ ਮਹੀਨੇ 'ਚ ਨੇ ਔਰ ਅਸੀਂ ਉਹਨਾਂ ਸਾਰੇ ਹੀ ਆਪਣੇ ਸਪਾਂਸਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਬਹੁਤ ਭਰਵਾਂ ਸਹਿਯੋਗ ਦਿੱਤਾ ਔਰ ਸਾਡੇ ਦਰਸ਼ਕਾਂ ਦੀ ਇਸ ਸੁਜੈਸ਼ਨ ਦੇ ਉੱਤੇ ਹੀ ਅਸੀਂ ਇਹ ਸਪਾਂਸਰਸ਼ਿਪ ਪ੍ਰੋਗਰਾਮ ਜਿਹੜਾ ਹੈ ਇਹ ਡੇ ਟੂ ਡੇ ਬੇਸ ਤੇ ਜਾਰੀ ਰੱਖ ਰਹੇ ਹਾਂ ਜੀ। ਔਰ ਅੱਜ ਦਾ ਜਿਵੇਂ ਤੁਸੀਂ ਦੱਸਿਆ ਕਿ ਸਿੱਖ ਯੂਥ ਆਫ ਅਮਰੀਕਾ 19 ਪੁਰਾਣੀ ਜਥੇਬੰਦੀ ਹੈ ਜਿਨ੍ਹਾਂ ਕਿ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਹੋਣ ਚਾਹੀਆਂ ਉਹਨਾਂ 'ਚੋਂ ਅਮਰੀਕਾ ਦੇ ਵਿੱਚ ਬੇਸ਼ੱਕ ਦੁਨੀਆ ਦੇ ਬਹੁਤ ਸਾਰੇ ਮੁਲਕਾਂ 'ਚ ਨੌਜਵਾਨਾਂ ਨੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਬਣਾਈ ISYF, ਲੇਕਿਨ ਅਮਰੀਕਾ 'ਚ ਸਿੱਖ ਯੂਥ ਆਫ ਅਮਰੀਕਾ ਦੀ ਸ਼ੁਰੂਆਤ ਇੱਕਦਮ ਘੱਲੂਘਾਰਾ 84 ਤੋਂ ਬਾਅਦ ਹੀ ਹੁੰਦੀ ਹੈ ਔਰ ਸਿੱਖ ਯੂਥ ਆਫ ਅਮਰੀਕਾ ਨੇ ਕਈ ਫਰੰਟਸ ਦੇ ਉੱਤੇ ਗੁਰਦੁਆਰਿਆਂ 'ਚ ਜਿੱਥੇ ਭਾਰਤ ਸਰਕਾਰ ਪੱਖੀ ਲੋਕਾਂ ਦੇ ਕਬਜ਼ੇ ਸੀ ਉਹਨਾਂ ਤੋਂ ਨਿਜਾਤ ਦਿਵਾਉਣ ਲਈ ਸੰਘਰਸ਼ ਕੀਤਾ, ਲੜਾਈਆਂ ਲੜੀਆਂ, ਮੁਕੱਦਮੇ ਝੱਲੇ। ਉੱਥੇ ਬਰਾਬਰ ਜਿਹੜੀ ਪ੍ਰੋਟੈਸਟ ਲਾਈਨ ਅੱਜ ਤੱਕ ਵੀ ਜਾਰੀ ਹੈ, ਜਿਹੜੇ ਉਹ ਘੱਲੂਘਾਰਾ ਹਫਤੇ 'ਚ ਹੋਏ, ਕਿਸੇ ਵੀ ਭਾਰਤ ਦੇ ਪ੍ਰਾਈਮ ਮਿਨਿਸਟਰ ਜਾਂ ਫੋਰਨ ਮਿਨਿਸਟਰ ਦੀ ਅਮਰੀਕਾ ਫੇਰੀ ਹੋਏ, ਉਹਨਾਂ ਨੂੰ ਹਰ ਥਾਂ ਚੀਜ਼ ਕਰਕੇ ਰਿਅਲਾਈਜ਼ ਕਰਵਾਇਆ ਗਿਆ ਕਿ ਭਾਈ ਤੁਸੀਂ ਇਹ ਨਾ ਸਮਝੋ ਕਿ ਉੱਥੇ ਤੁਸੀਂ ਸਾਡੇ ਭਰਾਵਾਂ ਭੈਣਾਂ ਨੂੰ ਮਾਰ ਕੇ ਗੱਲ ਮੁਕਾ ਦਿੱਤੀ ਹੈ। ਔਰ ਹੁਣ ਵੀ ਸਿੱਖ ਯੂਥ ਆਫ ਅਮਰੀਕਾ ਬੇਸ਼ੱਕ ਇਹਨਾਂ 35-36 ਸਾਲਾਂ 'ਚ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਫਰਦਰ ਕੌਮੀ ਕੌਜ਼ ਖਾਲਿਸਤਾਨ ਦੇ ਲਈ ਕੰਮ ਕਰ ਰਹੀਆਂ ਨੇ। ਅਸੀਂ ਹਰ ਇੱਕ ਨੂੰ ਹੀ ਜਿਹੜਾ ਹਮੇਸ਼ਾ ਰੈਕਗਨਾਈਜ਼ ਵੀ ਕਰਦੇ ਹਾਂ, ਸਤਿਕਾਰ ਵੀ ਦਿੰਦੇ ਹਾਂ, ਪਰ ਸਾਡਾ ਜਿਹੜਾ ਸਿਆਸੀ ਪੈਂਡੇ ਦੀ ਸ਼ੁਰੂਆਤ ਵੀ ਹੈ ਅਮਰੀਕਾ 'ਚ, ਉਹ ਸਿੱਖ ਯੂਥ ਆਫ ਅਮਰੀਕਾ ਹੀ ਉਹ ਕੋਰ ਆਰਗੇਨਾਈਜੇਸ਼ਨ ਹੈ ਜਿਸ ਨੇ ਹਮੇਸ਼ਾ ਸਾਨੂੰ ਬੈਕ ਕੀਤਾ, ਕਿਉਂਕਿ ਸਿੱਖ ਯੂਥ ਆਫ ਅਮਰੀਕਾ ਪੰਥਕ ਕਮੇਟੀ ਜਿਹੜੀ ਕਿ ਖਾਲਿਸਤਾਨ ਦੀ ਸਟਰਗਲ ਨੂੰ ਪੰਜਾਬ 'ਚ ਲੀਡ ਕਰ ਰਹੀ ਸੀ ਉਸ ਨੂੰ ਸਪੋਰਟ ਦਿੰਦੀ ਸੀ ਔਰ ਪੰਥਕ ਕਮੇਟੀ ਦੇ ਸਪੋਕਸਪਰਸਨ ਹੋਣ ਦੇ ਨਾਤੇ ਸਾਡੇ ਲਈ ਵੀ ਜਿਹੜਾ ਬੇਸਿਕ ਬੇਸ ਹੈ ਉਹ ਸਿੱਖ ਯੂਥ ਆਫ ਅਮਰੀਕਾ ਸੀ ਔਰ ਹੁਣ ਤੱਕ ਵੀ ਜਿਹੜਾ ਅਸੀਂ ਜਿਹੜਾ ਉਹਨਾਂ ਦੀ ਸਪੋਰਟ ਨੂੰ ਵੀ ਐਪਰੀਸ਼ੀਏਟ ਕਰਦੇ ਹਾਂ। ਪਰ ਨਾਲ ਦੀ ਨਾਲ ਜਿਵੇਂ ਮੈਂ ਕਿਹਾ ਕਿ ਸਿੱਖ ਯੂਥ ਆਫ ਅਮਰੀਕਾ ਉਹ ਮਦਰ ਆਰਗੇਨਾਈਜੇਸ਼ਨ ਵਾਂਗ ਬਣੀ ਜਿਸ 'ਚੋਂ ਫਿਰ ਹਿਊਮਨ ਡਿਵੈਲਪਮੈਂਟ, ਹਿਊਮਨ ਰਾਈਟਸ ਔਰ ਦੂਸਰੇ ਮੁੱਦਿਆਂ ਦੇ ਉੱਤੇ ਵੀ ਕੰਮ ਕਰਨ ਵਾਲੀ ਔਰ ਪੋਲੀਟੀਕਲੀ ਜਿਹੜਾ ਹੈ ਉਹ ਕੰਮ ਕਰਨ ਵਾਲੀਆਂ ਜਥੇਬੰਦੀਆਂ ਵੀ ਸਾਹਮਣੇ ਆਈਆਂ। ਸੋ ਅਸੀਂ ਖਾਸ ਤੌਰ ਤੇ ਗੁਰਿੰਦਰਜੀਤ ਸਿੰਘ ਮਾਨਾ ਜਿਹੜੇ ਹੈੱਡ ਕਰਦੇ ਨੇ ਸਿੱਖ ਯੂਥ ਆਫ ਅਮਰੀਕਾ ਨੂੰ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਜਿਹੜਾ TV 84 ਨੂੰ ਇਸ ਲਾਇਕ ਸਮਝਿਆ ਕਿ ਉਹ ਇਸ ਪ੍ਰੋਗਰਾਮ ਨੂੰ ਅੱਜ ਸਪਾਂਸਰ ਕਰ ਰਹੇ ਨੇ। ਔਰ ਇਸ ਦੇ ਨਾਲ ਜਿੱਥੇ ਅਸੀਂ ਇਹ ਵੀ ਦੱਸਦੇ ਹੀ ਹੈ ਕਿ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ 4 ਦੀ ਬਜਾਏ 5 ਸੈਗਮੈਂਟਸ ਕਰੀਏ। ਕੁਝ ਦਰਸ਼ਕਾਂ ਵੱਲੋਂ ਵੀ, ਕੁਝ ਵੈਲ ਵਿਸ਼ਰਸ ਵੱਲੋਂ ਵੀ ਕਿਹਾ ਜਾਂਦਾ ਸੀ ਕਿ ਪਹਿਲਾ ਸੈਗਮੈਂਟ ਜ਼ਿਆਦਾ ਲੰਬਾ ਹੋ ਜਾਂਦਾ। ਹਾਲਾਂ ਮੈਂ ਸਮਝਦਾ ਵੀ ਕਈ ਵਾਰ ਜਦੋਂ ਤੁਸੀਂ ਜਿਸ ਸਬਜੈਕਟ ਦੇ ਨਾਲ ਇਨਸਾਫ ਕਰਨਾ ਹੈ ਉਹਦੇ 'ਚ ਤੁਹਾਨੂੰ ਕਈ ਵਾਰੀ ਘੜੀ ਜਿਹੜੀ ਆ ਉਲਟੀ ਕਰ ਦੇਣੀ ਪੈਂਦੀ ਹੈ ਕਿ ਤੁਸੀਂ ਘੜੀ ਵੱਲ ਨਾ ਦੇਖੋ, ਲੇਕਿਨ ਫਿਰ ਵੀ ਅਸੀਂ ਇਹ ਸਮਝਦੇ ਹਾਂ ਕਿ ਸਾਡੇ ਲਈ, ਸਾਡੇ ਦਰਸ਼ਕਾਂ ਦਾ ਔਰ ਸਾਡੇ ਵੈਲ ਵਿਸ਼ਰਸ ਦਾ ਜਿਹੜਾ ਇਹ ਸੁਝਾਅ ਹੈ ਉਸ ਤੇ ਅਸੀਂ ਅਮਲ ਕਰਨ ਦੀ ਕੋਸ਼ਿਸ਼ ਕਰਾਂਗੇ। ਦੇਖਦੇ ਹਾਂ ਕਿੰਨੇ ਕੁ ਦੇਰ ਅਮਲ ਹੁੰਦਾ। ਅੱਜ ਅਸੀਂ ਜ਼ਰੂਰ 5 ਸੈਗਮੈਂਟਸ ਕਰਾਂਗੇ ਔਰ ਜ਼ਾਹਰ ਹੈ ਕਿ ਪਹਿਲਾ ਸੈਗਮੈਂਟ ਦਾ ਵਕਤ ਫਿਰ ਰਿਡਿਊਸ ਹੋਏਗਾ ਔਰ ਅੱਜ ਟੌਪਿਕ ਜਿਹੜਾ ਤੁਸੀਂ ਮੈਂਸ਼ਨ ਕੀਤਾ ਹੈ ਚੀਫ ਜਸਟਿਸ। ਜਦੋਂ ਅਸੀਂ ਡੈਮੋਕ੍ਰੇਸੀ ਦੇ ਪਿਲਰਸ ਦੇਖਦੇ ਹਾਂ, ਜ਼ਾਹਰ ਹੈ ਲੈਜਿਸਲੇਚਰ ਹੈ, ਐਗਜ਼ੈਕਟਿਵ ਹੈ ਤੇ ਫਿਰ ਜੁਡੀਸ਼ਰੀ ਹੈ, 3 ਪਿਲਰ ਨੇ ਔਰ ਜ਼ਾਹਰ ਹੈ ਮੀਡੀਆ ਨੂੰ ਚੌਥਾ ਪਿਲਰ ਕਿਹਾ ਜਾਂਦਾ ਹੈ। ਸੋ ਭਾਰਤ ਦੇ ਹਵਾਲੇ ਨਾਲ ਜੇ ਦੇਖੀਏ ਤੇ ਲੈਜਿਸਲੇਚਰ ਜਦੋਂ ਦੇ ਮੋਦੀ ਦੇ ਕੋਲ 300+ ਵੋਟ ਆਏ ਨੇ ਮੈਂਬਰਸ ਪਾਰਲੀਮੈਂਟ ਦੇ, ਅਸੀਂ ਦੇਖ ਹੀ ਰਹੇ ਹਾਂ ਕਿ ਲੈਜਿਸਲੇਚਰ ਦਾ ਵਰਤਾਰਾ ਕੀ ਹੈ। ਹਾਲਾਂ 2014 'ਚ ਵੀ ਕੀ ਸੀ, ਉਸ ਤੋਂ ਪਹਿਲਾਂ ਵੀ ਇੱਕ ਗੱਲ ਦਾ ਧਿਆਨ ਰਿਹਾ ਕਿ ਬੇਸ਼ੱਕ
ਡੈਮੋਕ੍ਰੇਸੀ ਫॉर द ਪੀਪਲ ਆਫ द ਪੀਪਲ ਬਾय द ਪੀਪਲ ਕਿਹਾ ਜਾਂਦਾ ਹੈ, ਜੀ ਪਰ ਡੈਮੋਕ੍ਰੇਸੀ ਦੇ ਲਈ ਠੀਕ ਸ਼ਬਦ ਮੈਜੋਰਿਟੇਰੀਅਨ ਰੂਲ ਹੈ ਬਿਲਕੁਲ ਕਿ ਜਿਹੜੀ ਮੈਜੋਰਿਟੀ ਕਮਿਊਨਿਟੀ ਹੈ, ਮੈਜੋਰਿਟੀ ਲੋਕ ਨੇ, ਉਹਨਾਂ ਦੀਆਂ ਵਿਮਸ, ਉਹਨਾਂ ਦੇ ਪ੍ਰੈਸ਼ਰ, ਉਹਨਾਂ ਦੇ ਇੰਟਰਸਟ ਇਹ ਹੀ ਹਕੂਮਤ ਦੇ ਉੱਤੇ ਹਾਵੀ ਹੁੰਦੇ ਨੇ ਔਰ ਉਹਨੂੰ ਦੇਖਦੇ ਹੀ ਫੈਸਲੇ ਲੈ ਜਾਂਦੇ ਨੇ। ਅਮਰੀਕਾ ਜਿਹੜਾ ਆਪਣੇ ਆਪ ਨੂੰ ਜਿਹੜਾ ਇੱਕ ਗ੍ਰੇਟ ਡੈਮੋਕ੍ਰੇਸੀ ਦੇ ਤੌਰ ਦੇ ਉੱਤੇ ਮੰਨਦਾ ਹੈ ਵੀ ਹੈ, ਤੇ ਜੇ ਅਸੀਂ ਅਮਰੀਕਾ 'ਚ ਵੀ ਦੇਖੀਏ ਤਾਂ ਪਿਛਲੇ ਪੀਰੀਅਡ 'ਚ ਅਸੀਂ ਦੇਖਿਆ, ਪਿਛਲੇ ਦੌਰ 'ਚ ਟਰੰਪ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਦੇ ਹਾਂ ਕਿ ਕਿਵੇਂ ਜਿਹੜਾ ਇਹਦੇ ਬਾਵਜੂਦ ਕਿ ਵੋਟਾਂ ਦੇ ਨਾਲ ਜਿਹੜੀ ਹੈ ਬਾਈਡਨ ਦੀ ਵਿਕਟਰੀ ਹੋਈ, ਪਰ ਕਿਵੇਂ ਉਹਨੂੰ ਡਿਨਾਈ ਕਰਨ ਦੀ ਲਾਈਨ ਸੀ, ਕਿਵੇਂ ਕੈਪੀਟਲ ਹਿੱਲ ਤੇ ਵਾਇਲੈਂਸ ਹੋਈ ਔਰ ਕਿਵੇਂ ਇੱਕ ਜਿਹੜਾ ਬਿਲਕੁਲ ਵੱਖਰਾ ਨੈਰੇਟਿਵ ਜਿਹੜਾ ਮੈਜੋਰਿਟੇਰੀਅਨ ਥਾਟ ਚੋਂ ਜਿਹੜਾ ਕਿ ਰੇਸਿਜ਼ਮ ਦੇ ਉੱਤੇ ਆਧਾਰਿਤ ਹੈ ਨਿਕਲਿਆ। ਭਾਰਤ ਦੇ ਵਿੱਚ ਤਾਂ ਉੱਥੇ ਤੱਕ ਕੀ ਕਹਿਣੇ, ਉਹਨਾਂ ਨੇ ਤਾਂ ਪਹਿਲੇ ਦਿਨ ਤੋਂ ਹੀ, ਜੇ ਅਸੀਂ ਨਹਿਰੂ ਦੇ ਜ਼ਮਾਨੇ ਤੋਂ ਹੀ ਦੇਖੀਏ ਇੰਡੀਅਨ ਨੈਸ਼ਨਲ ਕਾਂਗਰਸ, ਸੋ ਉਹਨਾਂ ਦੀਆਂ ਨੀਤੀਆਂ ਵੀ ਫਰਕ ਇੰਨਾ ਹੈ ਕਿ ਉਹ ਇੱਕ ਰੇਸ਼ਮ ਦੇ ਵਿੱਚ ਲਪੇਟਿਆ ਹੋਇਆ ਮੈਜੋਰਿਟੇਰੀਅਨਿਜ਼ਮ ਸੀ। ਘੱਟ ਗਿਣਤੀਆਂ ਅਕਲੀਤਾਂ ਨੂੰ ਤਾਂ ਅਹਿਸਾਸ ਇੱਕਦਮ ਬਾਅਦ ਹੋਣਾ ਸ਼ੁਰੂ ਹੋ ਗਿਆ ਸੀ ਤੇ ਹੁਣ ਉਹ ਰੇਸ਼ਮ ਦਾ ਉੱਤੋਂ ਜਿਹੜੀਆਂ ਲੀਰਾਂ ਉਹਦੇ 'ਚ ਲਪੇਟੀਆਂ ਸੀ, ਉਹ ਰੇਸ਼ਮ ਬਾਹਰੋਂ ਲੱਥ ਗਿਆ ਤੇ ਹੁਣ ਲੀਰਾਂ ਨਜ਼ਰ ਆ ਰਹੀਆਂ ਨੇ ਸਾਹਮਣੇ ਕਿ ਕਿਸ ਕਿਸਮ ਦਾ ਰਫ ਜਿਹੜਾ ਮੈਜੋਰਿਟੀ ਦਾ ਰੂਲ ਹੁੰਦਾ ਹੈ। ਔਰ ਇਹ ਗੱਲ ਇਸ ਤੋਂ ਪਹਿਲਾਂ ਕਿ ਮੈਂ ਮਿਸਟਰ ਐਨਵੀ ਰਮਨਾ ਨੇ ਕੀ ਕਿਹਾ 17ਵੇਂ ਜਸਟਿਸ ਡਿਸਾਈ ਮੈਮੋਰੀਅਲ ਲੈਕਚਰ 'ਚ, ਉਹਦੀ ਗੱਲ ਕਰਾਂ ਜਿਹੜਾ ਕਿਤੇ ਨਾ ਕਿਤੇ ਚੀਫ ਜਸਟਿਸ ਦੀ ਆਪਣੀ ਫਰਸਟ੍ਰੇਸ਼ਨ ਵੀ ਦੱਸ ਰਿਹਾ। ਉੱਥੇ ਮੈਂ ਇੱਕ ਗੱਲ ਜਿਹੜੀ ਅਕਸਰ ਪਹਿਲਾਂ ਵੀ ਦੁਹਰਾਉਂਦਾ ਹੈ ਕਿ ਮੈਜੋਰਿਟੀ ਰੂਲ ਜਿਹੜਾ ਹੈ ਉਹ ਡਿਕਟੇਟਰਸ਼ਿਪ ਤੋਂ ਵੀ ਖਤਰਨਾਕ ਹੁੰਦਾ ਹੈ। ਬਿਲਕੁਲ ਡਿਕਟੇਟਰਸ਼ਿਪਸ ਦੇ ਵਿੱਚ ਤੁਹਾਡੇ ਕੋਲ ਹੋਪ ਹੁੰਦੀ ਹੈ ਕਿ ਜਦੋਂ ਡਿਕਟੇਟਰ ਮਰ ਜਾਏ ਸ਼ਾਇਦ ਤੁਹਾਡਾ ਛੁਟਕਾਰਾ ਹੋ ਜਾਏ, ਲੇਕਿਨ ਮੈਜੋਰਿਟੀ ਤਾਂ ਇੱਕ ਧਿਰ ਦੀ ਹੈ ਜਾਂ ਦੂਜੇ ਦੀ ਹੈ। ਇਹੀ ਕਾਰਨ ਹੈ ਕਿ ਜਦੋਂ ਕਾਂਗਰਸ ਵੀ ਮੈਜੋਰਿਟੀ ਨੂੰ ਖੁਸ਼ ਕਰਨ ਵਾਲੇ ਫੈਸਲੇ ਲੈਂਦੀ ਸੀ ਤੇ ਦਬਾਅ ਗਰੁੱਪ ਭਾਰਤੀ ਜਨਸੰਘ ਦੇ ਰੂਪ 'ਚ, RSS ਦੇ ਰੂਪ 'ਚ, ਜਿਹਨੇ ਮਹਾਤਮਾ ਗਾਂਧੀ ਦਾ ਕਤਲ ਕੀਤਾ ਨਥੂਰਾਮ ਗੋਡਸੇ ਨੇ, ਕਿਉਂਕਿ ਇਹ ਨੈਰੇਟਿਵ ਸਿਰਜਿਆ ਗਿਆ ਸੀ ਕਿ ਉਹ ਮਾਈਨੋਰਿਟੀ ਦੀ ਜਾਂ ਪਾਕਿਸਤਾਨ ਦੀ ਜਾਂ ਮੁਸਲਮਾਨਾਂ ਦੀ ਹਮਾਇਤ ਕਰ ਰਿਹਾ। ਹਾਲਾਂਕਿ ਹਕੀਕਤ ਕੁਝ ਵੀ ਹੋਏ, ਪਰ ਇਸ ਨੈਰੇਟਿਵ ਦੇ ਥੱਲੇ ਉਹਦੇ ਮਰਡਰ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਕਿਵੇਂ ਕਾਂਗਰਸ ਨੇ ਜਿਹੜਾ ਪਹਿਲਾ ਕੰਮ ਟੋਟਲੀ ਜਿਹੜਾ ਕਿ ਨਾ ਕਨਸਟੀਟਿਊਸ਼ਨ ਦੇ ਵਿੱਚ ਫਿੱਟ ਹੁੰਦਾ ਹੈ ਨਾ ਡੈਮੋਕ੍ਰੇਸੀ 'ਚ ਫਿੱਟ ਹੁੰਦਾ ਹੈ ਕਿ ਸਰਕਾਰੀ ਖਰਚ ਦੇ ਉੱਤੇ ਉਸ ਵੇਲੇ ਜਿਹੜਾ ਪਟੇਲ ਹੋਮ ਮਿਨਿਸਟਰ ਹੈ ਔਰ ਡਾਕਟਰ ਰਜਿੰਦਰ ਪ੍ਰਸਾਦ ਪ੍ਰੈਜ਼ੀਡੈਂਟ ਹੈ ਬਿਹਾਰ ਦਾ ਬ੍ਰਾਹਮਣ, ਔਰ ਉਸ ਸਰਕਾਰੀ ਪੈਸੇ ਦੇ ਨਾਲ ਸੋਮਨਾਥ ਮੰਦਿਰ ਜਿਹੜਾ ਉਹ ਤਾਮੀਰ ਕਰਵਾਇਆ ਜਾਂਦਾ। ਔਰ ਸੋਮਨਾਥ ਮੰਦਿਰ ਉਹੀ ਜਿਹਨੂੰ ਕਦੇ ਮਹਿਮੂਦ ਗਜ਼ਨਵੀ ਨੇ 10ਵੀਂ 11ਵੀਂ ਸਦੀ ਦੇ ਵਿੱਚ ਆ ਕੇ ਉਜਾੜਿਆ ਸੀ, ਉਦੋਂ ਦਾ ਉਹਨਾਂ ਨੇ ਉਵੇਂ ਹੀ ਰੱਖਿਆ ਹੋਇਆ ਸੀ ਵੱਡਾ ਹਿੱਸਾ। ਔਰ ਇਹ ਕਹਿੰਦੇ ਆ ਬੇਸ਼ੱਕ 2014 ਚ ਮੋਦੀ ਦੀ ਜਦੋਂ ਪਹਿਲੀ ਸਰਕਾਰ ਬਣਦੀ ਹੈ ਤੇ RSS ਦਾ ਚੀਫ ਮੋਹਨ ਭਾਗਵਤ ਦਿੱਲੀ 'ਚ ਆ ਕੇ ਕਹਿੰਦਾ ਹੈ ਕਿ 1000 ਸਾਲ ਦੀ ਗੁਲਾਮੀ ਤੋਂ ਬਾਅਦ ਹਿੰਦੂਆਂ ਦੀ ਸਾਡਾ ਹਿੰਦੂ ਰਾਜ ਆਇਆ, ਪਰ ਜੇ ਤੁਸੀਂ ਸਿੰਬੋਲਿਜ਼ਮ ਦੇਖਣਾ ਹੋਏ ਤਾਂ ਉਹ ਭਾਵੇਂ ਇੰਡੀਅਨ ਨੈਸ਼ਨਲ ਕਾਂਗਰਸ ਨੇ ਕੋਈ ਬਹੁਤਾ ਢਿੰਡੋਰਾ ਨਹੀਂ ਪਿੱਟਿਆ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਲਮੋਸਟ ਜਿਹੜਾ ਉਸ 10ਵੀਂ 11ਵੀਂ ਸਦੀ ਤੋਂ ਬਾਅਦ ਸਰਕਾਰੀ ਖਰਚ ਦੇ ਉੱਤੇ ਸੋਮਨਾਥ ਮੰਦਿਰ ਬਣਾਇਆ ਜਾਂਦਾ। ਫਿਰ ਅਸੀਂ ਬਾਕੀ ਪ੍ਰੈਕਟਿਸਿਸ ਦੇਖਦੇ ਹਾਂ, ਕਿਤੇ ਰੇਲ ਦਾ ਉਦਘਾਟਨ ਹੋਣਾ ਹੈ, ਕਿਤੇ ਜਹਾਜ਼ ਆਣਾ ਹੈ, ਕਿਤੇ ਕੋਈ ਹੈ, ਉਹੀ ਨਾਰੀਅਲ ਤੋੜਨਾ, ਭੂਮੀ ਪੂਜਨ, ਇਹ ਕਿਹੜਾ ਹੀ ਟਰਮ ਹੈ ਜਿਹੜੀ ਕਨਸਟੀਟਿਊਸ਼ਨ 'ਚ ਲਿਖੀ ਹੋਈ ਹੈ, ਲੇਕਿਨ ਹਰ ਥਾਂ ਤੇ ਪੰਡਤ ਪਹੁੰਚ ਜਾਂਦਾ ਹੈ ਔਰ ਉਹਦੇ 'ਚ ਉਹ ਮੰਤਰ ਪੜ੍ਹ ਕੇ ਨਾਰੀਅਲ ਫੋੜ ਕੇ ਉਸ ਦਾ ਉਦਘਾਟਨ ਕਰਦਾ। ਲੇਕਿਨ ਹੁਣ ਤੱਕ 74-75 ਸਾਲ ਤੱਕ ਪਹੁੰਚਦੇ ਆ ਔਰ ਜਦੋਂ ਚੀਫ ਜਸਟਿਸ ਇਹ ਕਮੈਂਟ ਕਰ ਰਹੇ ਨੇ ਜਿਹਦੀ ਹੈਡਲਾਈਨ ਇਹ ਹੈ ਇਲੈਕਸ਼ਨਸ ਨੋ ਗਾਰੰਟੀ ਅਗੇਂਸਟ ਟਿਰਨੀ, ਉਹਦੇ 'ਚ ਉਹ ਰਿਮਾਈਂਡ ਕਰਵਾ ਰਹੇ ਨੇ ਕਿ ਭਾਈ ਪਿਛਲੇ 74 ਸਾਲਾਂ 'ਚ ਭਾਰਤ 'ਚ 17 ਇਲੈਕਸ਼ਨਾਂ ਹੋਈਆਂ ਨੇ ਔਰ 8 ਵਾਰ ਹਕੂਮਤਾਂ ਬਦਲੀਆਂ ਨੇ। 17 ਇਸ ਲਈ ਕਿਉਂਕਿ ਪਹਿਲੀ ਜਨਰਲ ਇਲੈਕਸ਼ਨ ਜਿਹੜੀ ਆ 1952 ਦੇ ਵਿੱਚ ਹੁੰਦੀ ਹੈ ਔਰ ਫਿਰ ਅਸੀਂ ਦੇਖਦੇ ਹਾਂ ਕਿ ਮਿਡ ਟਰਮ ਪੋਲ ਵੀ ਜਿਹੜੀ ਹੈ ਇੱਕ ਵਾਰ ਹੁੰਦੀ ਹੈ ਜਦੋਂ ਜਨਤਾ ਪਾਰਟੀ ਦੀ ਸਰਕਾਰ ਨਹੀਂ ਚੱਲੀ। ਹੁਣ ਬੇਸ਼ੱਕ ਇਹ ਕਨਸਟੀਟਿਊਸ਼ਨ ਦੇ ਵਿੱਚ ਇੱਕ ਰੈਵੋਲੂਸ਼ਨਰੀ ਗੱਲ ਕਹੀ ਜਾਂਦੀ ਸੀ ਕਿ ਹਰ ਬਾਲਗ ਨੂੰ, ਹਰ ਐਡਲਟ ਨੂੰ ਵੋਟ ਦਾ ਹੱਕ ਹੈ, ਮੇਲ ਔਰ ਫੀਮੇਲ। ਹਾਲਾਂਕਿ ਵੋਟ ਦਾ ਹੱਕ ਤਾਂ ਅੰਗਰੇਜ਼ਾਂ ਨੇ ਹੀ ਸ਼ੁਰੂ ਕੀਤਾ ਜਦੋਂ ਉਹਨਾਂ ਨੇ
ਜਿਹੜੀ ਹੈ ਪਾਰਟਿਸਿਪੇਸ਼ਨ ਲੋਕਲਸ ਦੀ ਕੀਤੀ, ਪਰ ਉਹਨਾਂ ਦਾ ਕ੍ਰਾਈਟੇਰੀਆ ਕੋਈ ਜ਼ਮੀਨ ਬੇਸਡ ਸੀ, ਕੋਈ ਉਹਨਾਂ ਨੇ ਜ਼ਮੀਂਦਾਰਾਂ ਦੇ ਲਈ ਅੱਡ ਸੀਟਾਂ ਰੱਖੀਆਂ ਹੋਈਆਂ ਸੀ, ਔਰ ਹਰ ਐਡਲਟ ਵੋਟ ਨਹੀਂ ਸੀ ਕਰ ਸਕਦਾ। ਉਹਦਾ ਕ੍ਰਾਈਟੇਰੀਆ ਸੀ ਤਾਂ ਕਿ ਜਿਹੜਾ ਟੈਕਸ ਦੇਣ ਵਾਲਾ ਹੈ ਜਾਂ ਜਿਹੜਾ ਕੋਈ ਮਲਕੀਅਤ ਰੱਖਦਾ ਉਹ ਵੋਟ ਪਾ ਸਕੇ। ਲੇਕਿਨ ਇਹ ਜਿਹੜੀ ਹੈ ਮੈਂ ਸਮਝਦਾ ਕਿ ਬੇਸ਼ੱਕ ਇੱਕ ਯੂਨੀਕ ਗੱਲ ਸੀ, ਔਰ ਜੇ ਉਸ ਪੱਖ ਤੋਂ ਦੇਖਣਾ ਹੋਏ ਜਿਸ ਸਮਾਜ 'ਚ 3500 4000 ਸਾਲ ਤੋਂ ਜਿਨ੍ਹਾਂ ਨੂੰ ਸ਼ੂਦਰ ਬਣਾਇਆ ਹੋਇਆ ਸੀ ਉਹਨਾਂ ਨੂੰ ਨੇੜੇ ਨਹੀਂ ਸੀ ਲੱਗਣ ਦਿੱਤਾ ਜਾਂਦਾ, ਉਹਨਾਂ ਦਾ ਪਰਛਾਵਾਂ ਜਿਹੜਾ ਉਹ ਭਿੱਟ ਦਾ ਕਾਰਨ ਮੰਨਿਆ ਜਾਂਦਾ ਸੀ, ਖੂਹਾਂ 'ਚੋਂ ਪਾਣੀ ਨਹੀਂ ਸੀ ਲੈ ਸਕਦੇ, ਉਸ ਸ਼ੂਦਰ ਦੀ ਵੋਟ ਵੀ ਇੱਕ ਬ੍ਰਾਹਮਣ ਦੇ ਬਰਾਬਰ ਸੀ। ਔਰ ਇਹ ਸੌਖਾ ਨਹੀਂ ਸੀ ਇਹਨਾਂ ਲਈ ਸਵਾਲੋ ਕਰਨਾ, ਪਰ ਹਾਲਾਤ ਐਸੇ ਬਣ ਚੁੱਕੇ ਸੀ। ਸੋ ਬੇਸ਼ੱਕ ਇਵੇਂ ਹੋਇਆ, ਇਹ ਵੱਖਰੀ ਗੱਲ ਹੈ ਕਿ ਇਹਦੇ ਬਾਵਜੂਦ ਕਿ ਇਸ ਜੇ VOTING ਸਿਸਟਮ ਦਾ ਇਹ ਪੈਟਰਨ ਦੇਖਦੇ ਤੇ ਫਿਰ ਬ੍ਰਾਹਮਣ ਪਾਪੂਲੇਸ਼ਨ ਜਿਹੜੀ ਭਾਰਤ ਦੇ ਵਿੱਚ 3.5% ਤੋਂ ਜ਼ਿਆਦਾ ਨਹੀਂ ਹੈ, ਉਹ ਸਭ ਤੋਂ ਥਲੜੇ ਡੰਡੇ ਤੇ ਹੁੰਦੇ ਖਲੋਤੇ ਹਰ ਪੱਖ ਤੋਂ। ਪਰ ਤੁਸੀਂ ਜੇ ਅੱਜ ਵੀ ਦੇਖੋ, ਇਹਦੇ ਬਾਵਜੂਦ ਮੰਡਲ ਕਮਿਸ਼ਨ ਰਿਪੋਰਟ ਆਈ, ਬੈਕਵਰਡ ਕਲਾਸਿਸ ਨੂੰ OBC ਨੂੰ ਰਾਈਟ ਮਿਲਿਆ, ਕਨਸਟੀਟਿਊਸ਼ਨ 'ਚ ਸ਼ਡਿਊਲ ਕਾਸਟ ਸ਼ਡਿਊਲ ਟਰਾਈਬ ਉਹਨਾਂ ਦਾ ਅਨੁਸੂਚਿਤ ਜਾਤੀ ਔਰ ਉਹਨਾਂ ਦੇ ਨਾਂ ਥੱਲੇ ਉਹਨਾਂ ਨੂੰ ਰਿਜ਼ਰਵੇਸ਼ਨ ਮਿਲੀ, ਔਰ ਆਮ ਲੋਕਾਂ ਨੂੰ ਵੀ ਹਰ ਇੱਕ ਨੂੰ ਮਿਲੀ। ਲੇਕਿਨ ਇਹ ਫਿਰ ਤੁਹਾਨੂੰ ਦੇਖਣਾ ਹੋਏਗਾ ਕਿ ਵੀ ਕਿਵੇਂ ਵੋਟਸ ਮੈਨੀਪੂਲੇਟ ਹੁੰਦੀਆਂ ਨੇ, ਕਿਵੇਂ ਇੱਕ ਨੈਰੇਟਿਵ ਸਿਰਜਿਆ ਜਾਂਦਾ ਹੈ, ਤੇ ਕਿਵੇਂ ਇਹਦੇ ਬਾਵਜੂਦ ਕਿ 1 person 1 ਵੋਟ ਹੈ, ਬ੍ਰਾਹਮਣ ਪਿਛਲੇ 75 ਸਾਲ ਤੋਂ ਹੀ ਉਸ ਐਸ਼ਲੀਅਨ ਆਫ ਪਾਵਰ ਦੇ ਸਭ ਤੋਂ ਉੱਚੇ ਡੰਡੇ ਤੇ ਬੈਠਾ ਹੈ, ਔਰ ਹਰ ਇੱਕ ਨੂੰ ਉਹ ਘੁਮਾ ਰਿਹਾ ਕਿ ਉਹਨੇ ਜਿਹੜਾ ਸਟੀਅਰਿੰਗ ਹੀ ਉਹਦੇ ਕੋਲ ਹੈ ਕਿ ਉਹਨੇ ਕਿੱਧਰ ਲੈ ਕੇ ਜਾਣਾ। ਹੁਣ ਇਹ ਆਪਣੇ ਆਪ ਦੇ ਵਿੱਚ ਹੀ ਜੇ ਅਸੀਂ 75 ਸਾਲ ਦੀ ਫੰਕਸ਼ਨਿੰਗ ਦੇਖੀਏ ਕਿ ਭਾਈ ਉਹਦੇ 'ਚ ਇਹਦੇ ਬਾਵਜੂਦ ਕਿ ਅੱਡ ਕਮਿਸ਼ਨ ਵੀ ਬਣਦੇ ਨੇ, ਮਾਈਨੋਰਿਟੀ ਕਮਿਸ਼ਨ ਨੇ, ਸ਼ਡਿਊਲ ਕਾਸਟ ਕਮਿਸ਼ਨ ਨੇ, ਵਿਮਨ ਰਾਈਟਸ ਦੇ ਉੱਤੇ ਜਾਂ ਉਹਦੇ ਤੇ, ਲੇਕਿਨ ਇਹਦੇ ਬਾਵਜੂਦ ਜ਼ੁਲਮ ਕਿਸ ਹੱਦ ਤੱਕ ਹੈ ਤੁਸੀਂ ਰਿਪੋਰਟਸ ਕੱਢ ਲਓ ਸ਼ਡਿਊਲ ਕਾਸਟ ਕਮਿਸ਼ਨਸ ਦੀਆਂ ਕਿ ਉੱਥੇ ਕੀ ਵਾਪਰਦਾ ਹੈ ਔਰਤਾਂ ਦੇ ਨਾਲ। ਅੱਜ ਵੀ ਇੰਡੀਆ ਜਿਹੜੀ ਹੈ ਉਹ ਰੇਪ ਕੈਪੀਟਲ ਆਫ ਦਾ ਵਰਲਡ ਬਣੀ ਹੋਈ ਹੈ, ਗੁੰਡਾਗਰਦੀ ਔਰ ਦੂਸਰਾ ਜਿਹੜਾ ਹੈ ਉਹ ਬਾਕੀ ਹਿੱਸਿਆਂ 'ਚ ਕੀ ਹੁੰਦਾ ਹੈ ਇਹ ਸਾਡੇ ਸਾਹਮਣੇ। ਔਰ ਇਸ ਆਪਣੇ ਮੈਮੋਰੀਅਲ ਲੈਕਚਰ 'ਚ ਔਰ ਜੇ ਈਵਨ ਜਿਵੇਂ ਅਸੀਂ ਗੱਲ ਕੀਤੀ ਕਿ ਲੈਜਿਸਲੇਚਰ ਉਹਨਾਂ ਨੇ ਮੈਨੀਪੂਲੇਟ ਹੁਣ ਤੱਕ ਕਰਕੇ ਸਿੱਧਾ ਬ੍ਰਾਹਮਣਵਾਦ ਜਾਂ ਹਿੰਦੂਤਵਾਦੀ ਆਈਡੀਓਲੋਜੀ ਵਾਲਿਆਂ ਦੇ ਕੋਲ 300+ ਸੀਟਾਂ ਨੇ, ਕੈਬਨਿਟ ਉਹਦੇ 'ਚੋਂ ਬਣਦੀ ਹੈ। ਜਦੋਂ ਐਗਜ਼ੈਕਟਿਵ ਅਸੀਂ ਕਹਿੰਦੇ ਹਾਂ, ਐਗਜ਼ੈਕਟਿਵ ਦੇ ਵਿੱਚ ਕੈਬਨਿਟ ਤੋਂ ਲੈ ਕੇ ਬਿਊਰੋਕਰੇਸੀ, ਕਿਉਂਕਿ ਸਾਰਾ ਸਿਸਟਮ ਜਿਹੜਾ ਜਿਹਨੂੰ ਤਰਜ਼ੇ ਹਕੂਮਤ ਕਹਿਣਾ ਹੋਏ ਉਹ ਤਾਂ ਅੱਜ ਵੀ ਉਹੀ ਹੈ ਜੋ ਬ੍ਰਿਟਿਸ਼ ਬਿਊਰੋਕਰੇਸੀ ਸੀ। ਉਹੀ ਪੀਰੀਅਡ ਜਿਵੇਂ ਬ੍ਰਿਟਿਸ਼ਰਸ ਨੇ ਲਗਭਗ 30-40 ਹਜ਼ਾਰ ਗੋਰਾ ਭਾਰਤ ਦੇ ਵਿੱਚ ਸੀ, ਪਰ 33 ਕਰੋੜ ਨੂੰ ਕਿਵੇਂ ਮੈਨੇਜ ਕਰਦਾ ਸੀ, ਉਹੀ ਡੰਡੇ ਦਾ ਡਰ, ਉਹੀ ਪੁਲਿਸ, ਉਹੀ ਟਾਰਚਰ ਲਾਈਨ, ਉਹੀ ਕਰਪਸ਼ਨ, ਉਹੀ ਬਾਬੂਡਮ, ਉਹੀ ਐਜੂਕੇਸ਼ਨ ਸਿਸਟਮ, ਉਹੀ SP, ਉਹੀ DC, ਉਹ ਸਾਰਾ ਪਾਰਟ। ਮੀਡੀਆ ਦੀ ਗੱਲ ਅਸੀਂ ਅਕਸਰ ਕਰਦੇ ਹਾਂ ਕਿ ਜਿਹਨੂੰ ਚੌਥਾ ਪਿਲਰ ਕਿਹਾ ਜਾਂਦਾ ਹੈ, ਉਹਨੂੰ ਕਿਵੇਂ ਓਵਰ ਏ ਪੀਰੀਅਡ ਆਫ ਟਾਈਮ, ਪਹਿਲਾਂ ਤਾਂ ਲੰਬਾ ਵਕਤ ਜਿਹੜਾ 1992-93 ਤੱਕ ਜਦੋਂ ਕਿ ਸੋ ਕਾਲਡ ਜਿਹੜੇ ਨੇ ਉਹ ਰਿਫਾਰਮ ਹੁੰਦੇ ਨੇ ਇਕਨੋਮਿਕਲ, ਉਦੋਂ ਤੱਕ ਤਾਂ ਜੋ ਕੁਝ ਸੀ ਹੈ ਹੀ ਹਕੂਮਤ ਕੋਲ ਸੀ। ਉਹ ਆਲ ਇੰਡੀਆ ਰੇਡੀਓ ਹੈ ਜਾਂ ਜਦੋਂ TV ਆਇਆ ਭਾਰਤੀ ਦੂਰਦਰਸ਼ਨ ਹੈ, ਨੈਰੇਟਿਵ ਨੂੰ ਹਕੂਮਤ ਕੰਟਰੋਲ ਕਰਦੀ ਸੀ। ਹੁਣ ਬੇਸ਼ੱਕ ਕਹਿਣ ਨੂੰ 800 ਤੋਂ 1000 ਚੈਨਲ ਆ ਗਏ, ਬਾਹਰਲੇ ਵੀ ਨੇ ਉਹਦੇ 'ਚ, ਕਿਉਂਕਿ ਮੇਨ ਫੋਕਸ ਮਨੀ ਮੇਕਿੰਗ ਹੈ ਔਰ ਉਹਨਾਂ ਦਾ ਨੈਰੇਟਿਵ ਕੀ ਹੈ ਇਹ ਹਕੂਮਤ ਤੈਅ ਕਰਦੀ ਹੈ। ਤੇ ਜੇ ਕੋਈ ਮਾੜਾ ਮੋਟਾ ਸੋਸ਼ਲ ਮੀਡੀਆ ਪਲੇਟਫਾਰਮ ਨੇ ਥਾਂ ਖੋਲੀ ਤੇ ਹੁਣ ਜੋ ਹਾਲ ਫਾਈਨਲੀ ਟਵਿੱਟਰ ਦਾ ਕਰ ਰਹੇ ਨੇ, ਕਿਉਂਕਿ ਉਹ ਇੱਕੋ ਇੱਕ ਟਵਿੱਟਰ ਹੈ ਜਿਹੜਾ ਮਾੜਾ ਮੋਟਾ ਅਜੇ ਅੜਨ ਦੀ ਕੋਸ਼ਿਸ਼ ਕਰ ਰਿਹਾ। ਔਰ ਇਸ ਬਾਰੇ ਵੀ ਅਸੀਂ ਦੇਖਿਆ ਕਿ ਕਿਵੇਂ ਜੈ ਸ਼ੰਕਰ ਫੋਰਨ ਮਿਨਿਸਟਰ ਜਿਹੜਾ ਕਿ ਇੰਡੀਆ ਗਲੋਬਲ ਫੋਰਮ 2021 ਨੂੰ ਐਡਰੈਸ ਕਰ ਰਿਹਾ ਹੈ ਔਰ ਉਹਦੇ 'ਚ ਟੋਨੀ ਬਲੇਅਰ ਵੀ ਹੈ ਔਰ ਦੂਸਰੇ ਨੇ, ਉਸ ਦੇ ਵਿੱਚ ਉਹ ਇਹ ਕਹਿ ਰਿਹਾ ਕਿ ਭਾਈ ਇਹ ਜਿਹੜਾ ਬਿਗ ਟੈਕ ਫਰਮ ਸ਼ੁੱਡ ਬੀ ਹੈਲਡ ਅਕਾਊਂਟੇਬਲ। ਹੁਣ ਇਹ ਸਿਰਫ ਤੇ ਸਿਰਫ ਟਵਿੱਟਰ ਨੂੰ ਸੁਣਾ ਰਿਹਾ ਕਿ ਜੀ ਇਹ ਇੱਕ ਪਾਸੇ ਇੰਟਰਨੈਸ਼ਨਲ ਹੈ, ਇੱਕ ਪਾਸੇ ਨੈਸ਼ਨਲ ਹੈ, ਔਰ ਇਹ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਨੇ ਉਹਨੂੰ ਕੋਈ ਇਹ ਹੱਕ ਨਹੀਂ ਹੋਣਾ ਚਾਹੀਦਾ ਕਿ ਵੀ ਉਹ ਨੈਸ਼ਨਲ ਲਾਜ਼ ਦੇ ਉੱਤੇ ਹਾਵੀ ਹੋਣ। ਔਰ ਉਹਨੇ ਕਿਹਾ ਕਿ ਦਿਸ ਇਜ਼ ਨਾਟ ਐਨ ਇਸ਼ੂ ਲਿਮਿਟਡ ਟੂ ਇੰਡੀਆ, they harvest our data as they do across the world, so you have in a sense
the opposite of American revolution, you have representation but no taxation। ਉਹਨਾਂ ਨੂੰ ਕਹਿ ਰਿਹਾ ਜੀ ਤੁਸੀਂ ਜਵਾਬਦੇਹ ਨਹੀਂ ਹੋ ਬਣ ਰਹੇ। ਗਵਰਨਮੈਂਟ ਇਸ਼ੂ ਐਂਡ ਏ ਡੈਮੋਕ੍ਰੈਟਿਕ ਇਸ਼ੂ, international relation was created to include states, but role of non-state players who are in some way bigger than many states needed to be seriously debated। ਹੁਣ ਇਹ ਉਹਨਾਂ ਨੂੰ ਕਹਿ ਰਿਹਾ ਕਿ ਜੀ ਅਸੀਂ ਇਹ ਨੈਸ਼ਨਲ ਲਾਅ ਨੂੰ ਓਬੇ ਕਰਨ। ਸੋ ਮਤਲਬ ਇਹ ਹੈ ਵੀ ਜਿਹੜਾ ਥੋੜਾ ਬਹੁਤ ਸਪੇਸ ਫਰੀडम ਆਫ ਐਕਸਪ੍ਰੈਸ਼ਨ ਦਾ ਸੋਸ਼ਲ ਮੀਡੀਆ ਨੇ ਕ੍ਰੀਏਟ ਕੀਤਾ ਉਹ ਵੀ ਕਰਬ ਕਰ ਦਿੱਤਾ ਹੈ। ਔਰ ਜੁਡੀਸ਼ਰੀ ਕਿਸ ਹੱਦ ਤੱਕ, ਔਰ ਮੈਂ ਇਸ ਦੇ ਲਈ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਰਹੇ ਮਾਰਕੰਡੇ ਕਾਟਜੂ, ਜਦੋਂ ਉਹਨਾਂ ਨੇ ਇੱਕ ਸਟੇਜ ਤੇ ਕਿਹਾ ਸੀ ਕਿ 80% ਤੋਂ ਜ਼ਿਆਦਾ ਜਿਹੜੇ ਸੁਪਰੀਮ ਕੋਰਟ ਦੇ ਜੱਜ ਨੇ ਉਹ ਕਰਪਟ ਨੇ, ਔਰ ਉਹ ਅੱਜ ਵੀ ਸੀ, ਉਦੋਂ ਉਹਨਾਂ ਨੇ 80 ਕਿਹਾ, ਹੁਣ ਤਾਂ 90+ ਤੱਕ ਪਹੁੰਚ ਗਏ ਹੋਣਗੇ। ਔਰ ਲੇਟੈਸਟ ਐਗਜ਼ਾਮਪਲ ਜਸਟਿਸ ਚੀਫ ਜਸਟਿਸ ਰੰਜਨ ਗੋਗੋਈ, ਜਿਹੜਾ ਕਿਵੇਂ ਅਯੁੱਧਿਆ ਮਸੀਤ ਨੂੰ ਢਾਣ ਦਾ ਫੈਸਲਾ ਰਾਮ ਮੰਦਰ ਬਣਾਉਣ ਦੇ ਨਾਂ ਥੱਲੇ ਦਿੰਦਾ ਹੈ, ਉਹਨਾਂ ਸਾਰਿਆਂ ਨੂੰ ਐਕਵਿਟ ਕਰ ਦਿੰਦਾ ਹੈ ਜਿਨ੍ਹਾਂ ਨੇ 6 ਦਸੰਬਰ 1992 ਨੂੰ ਬਾਬਰੀ ਮਸੀਤ ਢਾਈ। ਔਰ ਰਿਟਾਇਰ ਹੋਣ ਦੇ ਕੁਝ ਹਫ਼ਤਿਆਂ ਦੇ ਵਿੱਚ ਉਹਨੂੰ ਅਸਾਮ ਤੋਂ ਰਾਜ ਸਭਾ ਦਾ ਮੈਂਬਰ ਬੀਜੇਪੀ ਚੁਣ ਲੈਂਦੇ ਆ ਅਪਰ ਹਾਊਸ। ਮਤਲਬ ਇਹਨੂੰ ਕਹਿੰਦੇ ਨੇ ਸ਼ਰੇਆਮ ਨੰਗੇ ਧੜ ਬੇਪਰਵਾਹ ਹੋ ਕੇ ਕੀਤੀ ਕਰਪਸ਼ਨ। ਔਰ ਜੇ ਹੁਣ ਇਹ ਮਿਸਟਰ NV ਰਾਮਨਾ ਇਹ ਸਵਾਲ ਚੁੱਕ ਰਹੇ ਨੇ, ਮੈਂ ਸਮਝਦਾ ਵੀ ਅਜੇ ਇਹਨਾਂ ਦਾ ਵਕਤ ਰਹਿੰਦਾ ਹੈ ਰਿਟਾਇਰ ਹੋਣ ਦਾ, ਐਂਡ ਤੱਕ ਇਹਨਾਂ ਨੇ ਕੀ ਜਿਹੜਾ ਕੜੀ ਘੋਲਣੀ ਹੈ ਤਾਂ ਪਤਾ ਨਹੀਂ। ਪਰ ਜਿਹੜੀਆਂ ਗੱਲਾਂ ਉਹਨਾਂ ਨੇ, ਜਿਹਨੂੰ ਤੁਸੀਂ ਕਿਹਾ ਵੀ ਇਹਦੇ ਗੁੱਝੇ ਰਾਜ਼ ਕੀ ਨੇ, ਉਹਨਾਂ ਨੇ ਦੱਸ ਦਿੱਤਾ ਕਿ ਸਿਸਟਮ ਸਿਰਫ ਵੋਟਾਂ ਦੇ ਨਾਲ ਕੋਈ ਚੀਜ਼ ਡੈਮੋਕ੍ਰੇਸੀ ਨਹੀਂ ਬਣ ਜਾਂਦੀ, ਨਾ ਹੀ ਇਸ 75 ਸਾਲਾਂ ਦੇ ਵੋਟਾਂ ਦੇ ਰਾਜ ਨੇ ਕੋਈ ਤਬਦੀਲੀ ਲਿਆਂਦੀ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਭਾਈ ਇਹ ਬੇਸ਼ੱਕ 17 ਇਲੈਕਸ਼ਨਾਂ ਹੋਈਆਂ ਨੇ, 8 ਵਾਰ ਰੂਲਿੰਗ ਪਾਰਟੀਆਂ ਵੀ ਬਦਲੀਆਂ ਗਈਆਂ, ਔਰ ਲੋਕਾਂ ਨੇ ਭਾਵੇਂ ਉਹ ਅਨਪੜ੍ਹ ਨੇ, ਜ਼ਾਲ ਨੇ, ਇਲਿਟਰੇਟ ਨੇ, ਪਰ ਫਿਰ ਵੀ ਉਹਨਾਂ ਨੇ ਆਪਣੀ ਚੋਇਸ ਚੰਗੀ ਦਿਖਾਈ। ਨਾਓ ਇਟ ਇਜ਼ ਦਾ ਟਰਨ ਆਫ ਦੋਜ਼ who are manning the key organs of the state to ponder if they are living up to the constitutional mandate। ਜਿਹੜੇ ਚੁਣ ਕੇ ਆਏ ਨੇ ਉਹ ਇਹ ਦੇਖਣ ਕਿ ਜੋ ਕੁਝ ਕਨਸਟੀਟਿਊਸ਼ਨ 'ਚ ਹੈ ਔਰ ਜੋ ਮੈਂਡੇਟ ਕਨਸਟੀਟਿਊਸ਼ਨਲੀ ਉਹਨਾਂ ਨੂੰ ਲੋਕਾਂ ਨੇ ਦਿੱਤਾ ਹੈ ਕਿ ਉਹ ਉਹਦੇ ਤੇ ਖਰੇ ਉਤਰਦੇ ਨੇ। ਫਿਰ ਉਹਨਾਂ ਨੇ ਕਿਹਾ ਕਿ ਜੀ ਕਲੋਨੀਅਲ ਪੀਰੀਅਡ ਦੇ ਵਿੱਚ ਤਾਂ ਲਾਅ ਜਿਹੜਾ ਦੈਟ ਵਾਸ ਟੂਲ ਆਫ ਪੋਲੀਟੀਕਲ ਰਿਪਰੈਸ਼ਨ, ਕਿ ਕਾਨੂੰਨ ਨੂੰ ਤਾਂ ਉਹ ਸਿਆਸੀ ਤੌਰ ਤੇ ਦਬਾਉਣ ਲਈ ਵਰਤਦੇ ਸੀ। ਔਰ ਉਹਨਾਂ ਨੇ ਹੁਣ ਦੇ ਕੰਟੈਕਸਟ 'ਚ ਬੜਾ ਵੇਰ ਢੰਗ ਨਾਲ ਕਿਹਾ, ਆਈ ਥਿੰਕ ਐਨੀ ਲਾਅ ਬੈਕਡ ਬਾਈ ਏ ਸੋਵਰਨ ਮਸਟ ਬੀ ਟੈਂਪਰਡ ਬਾਈ ਸਰਟਨ ਆਈਡੀਅਲਸ ਔਰ ਟੈਨਟਸ ਆਫ ਜਸਟਿਸ। ਕਿ ਤੁਸੀਂ ਸਿੰਪਲ ਮੈਜੋਰਿਟੀ ਨਾਲ ਲਾਅ ਬਣਾ ਲਿਆ, ਉਹਨੂੰ ਧੱਕ ਦਿਓ, ਜੋ ਕੁਛ ਆਰਟੀਕਲ 370 ਐਬੋਲਿਸ਼ ਕਰਕੇ ਕੀਤਾ ਹੈ, ਜੋ ਕੁਛ ਪਹਿਲਾਂ ਟਾਡਾ ਕਾਨੂੰਨ ਬਣਾਇਆ, ਪੋਟਾ ਬਣਾਇਆ, ਹੁਣ UAPA ਜਿਵੇਂ ਲਾਗੂ ਕਰ ਰਹੇ ਨੇ। ਫਿਰ ਉਹਨੇ ਕਿਹਾ ਕਿ ਆਈ ਡੂ ਨਾਟ ਇੰਟੈਂਡ ਟੂ ਪ੍ਰੋਵਾਈਡ ਐਨ ਐਵੈਲੂਏਸ਼ਨ ਆਫ ਦਾ ਸੇਮ। ਉਹਨੇ ਕਿਹਾ ਵੀ ਮੈਂ ਇਹ ਨਹੀਂ, ਇਟ ਵਾਸ ਟਾਈਮ ਟੂ ਪੌਜ਼ ਐਂਡ ਆਸਕ ਟੂ ਵਾਟ ਐਕਸਟੈਂਟ the rule of law was used to protect ordinary lives during the pandemic। ਉਹਨੇ ਹੁਣੇ ਬੜਾ ਸੀਰੀਅਸ ਸਵਾਲ ਚੁੱਕਿਆ। ਉਹਨੇ ਕਿਹਾ ਜੀ ਲਾਅ ਐਗਜ਼ਿਸਟ ਕਰਦਾ ਹੈ, ਹਕੂਮਤ, ਮੈਂ ਕਹਿਣਾ ਨਹੀਂ ਚਾਹੁੰਦਾ, ਪਰ ਕੀ ਇਸ ਕ੍ਰਾਈਸਿਸ 'ਚ ਇਹ ਲਾਅ ਅਪਲਾਈ ਹੋਇਆ ਕਿ ਲੋਕਾਂ ਦੇ ਹੱਕ ਇਸ ਪੈਂਡੇਮਿਕ 'ਚ ਮਹਿਫੂਜ਼ ਹੋਏ? ਔਰ ਜੇ ਅਸੀਂ ਪਿਛਲੇ ਇੱਕ ਹਫ਼ਤੇ ਦੀਆਂ ਸੁਪਰੀਮ ਕੋਰਟ ਦੀਆਂ 2 ਜਜਮੈਂਟਸ ਦੇਖੀਏ ਜਿਹਦੇ 'ਚ, ਔਰ ਇਸੇ ਕੰਟੈਕਸਟ 'ਚ ਇਹ ਜਿਹੜਾ ਚੀਫ ਜਸਟਿਸ ਰਾਮਨਾ ਕਹਿ ਰਿਹਾ, 2 ਫੈਸਲੇ ਇਸ ਹਫ਼ਤੇ ਸੁਪਰੀਮ ਕੋਰਟ ਨੇ ਦਿੱਤੇ ਨੇ। ਪਹਿਲਾਂ ਉਹਨਾਂ ਨੇ ਕਿਹਾ ਕਿ ਰਾਈਟ ਟੂ ਫੂਡ ਇਜ਼ ਦਾ ਫੰਡਾਮੈਂਟਲ ਰਾਈਟ, ਜਿਹਨੂੰ ਮੌਲਿਕ ਲਫ਼ਜ਼ ਇਸਤੇਮਾਲ ਕਰਦੇ ਨੇ ਹਿੰਦੀ ਜਾਂ ਪੰਜਾਬੀ 'ਚ, ਕਿ ਖਾਣ ਦਾ, ਖੁਰਾਕ ਦਾ ਹੱਕ ਇਹ ਫੰਡਾਮੈਂਟਲ ਰਾਈਟ ਹੈ। ਮਤਲਬ ਇਹ ਹੈ ਵੀ ਜਿਹੜੇ ਕਰੋੜਾਂ ਲੋਕ ਬੇਰੁਜ਼ਗਾਰ ਹੋਏ, ਜਿਹੜੇ ਲੱਖਾਂ ਲੋਕ ਤੁਰ ਕੇ ਪ੍ਰਵਾਸੀ ਮਜ਼ਦੂਰ ਖਾਸ ਤੌਰ ਤੇ ਗਏ, ਤੁਸੀਂ ਉਹਨਾਂ ਦਾ ਖਾਣ ਦਾ ਪ੍ਰਬੰਧ ਨਹੀਂ ਕੀਤਾ, ਰਾਹ 'ਚੋਂ ਮਰ ਗਏ, ਤੁਸੀਂ ਕਨਸਟੀਟਿਊਸ਼ਨਲ ਆਪਣੀ ਜਿਹੜੇ ਹੱਕ ਮਿਲੇ ਹੋਏ ਨੇ ਐਵਰੇਜ ਸਿਟੀਜ਼ਨ ਨੂੰ, ਉਹਨੂੰ ਵਾਇਲੇਟ ਕੀਤਾ। ਔਰ ਦੂਸਰਾ ਫੈਸਲਾ ਜਿਹੜਾ ਪਿਛਲੇ ਕੱਲ ਸੁਪਰੀਮ ਕੋਰਟ ਨੇ ਦਿੱਤਾ ਹੈ, ਸੁਪਰੀਮ ਕੋਰਟ ਡਾਇਰੈਕਟਸ NDMA ਟੂ ਪੇ ਐਕਸ ਗ੍ਰੇਸ਼ੀਆ ਟੂ ਕਿਨ ਆਫ ਕੋਵਿਡ ਵਿਕਟਮਸ। ਇਹ ਜਿਹੜੀ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਹੈ, ਉਹਨਾਂ ਨੇ ਡਾਇਰੈਕਟ ਕੀਤਾ ਸੁਪਰੀਮ ਕੋਰਟ ਨੇ ਕਿ ਇਹ ਜਿਹੜੇ ਲੋਕ, ਜਿਹੜਾ ਵੀ ਮਰਿਆ ਇਸ ਪੀਰੀਅਡ 'ਚ, ਹਾਲਾਂ ਮੈਂ ਮਰਨ ਦਾ ਵੀ ਦੇਖ ਰਿਹਾ ਸੀ, ਇਹਨਾਂ ਦਾ 3.5 ਲੱਖ ਦਾ ਡਾਟਾ ਹੈ ਮਰਨ ਦਾ, ਹਾਲਾਂ 10 ਤੋਂ 15 ਲੱਖ ਲੋਕ ਮਰੇ ਨੇ,
ਪਰ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਅਮਾਉਂਟ ਨਿਰਧਾਰਿਤ ਨਹੀਂ ਕਰਦੇ, ਪਰ ਜਿਹੜੀ ਹਰ ਇੱਕ ਦੀ ਜਿਹਦੀ ਮੌਤ ਕੋਵਿਡ-19 ਨਾਲ ਹੋਈ ਹੈ ਉਹਨੂੰ ਇਹ ਡਿਜ਼ਾਸਟਰ ਮੈਨੇਜਮੈਂਟ ਵਾਲਾ ਜਿਹੜਾ ਕਮਿਸ਼ਨ ਹੈ ਉਹਨਾਂ ਨੂੰ ਮੁਆਵਜ਼ਾ ਦੇ। ਸੋ ਇਹਨਾਂ ਦੋ ਫੈਸਲਿਆਂ ਦੇ ਕੰਟੈਕਸਟ 'ਚ ਇਹ ਚੀਫ ਜਸਟਿਸ ਦੀ ਇਹ ਟਿੱਪਣੀ ਜਿਹੜੀ ਹੈ ਹੋਰ ਵੀ ਇੰਪੋਰਟੈਂਟ ਹੈ ਕਿ ਭਾਈ ਪੈਂਡੈਮਿਕ ਦੇ ਵਿੱਚ ਇਹ ਤੁਹਾਡਾ ਲਾਅ ਜਿਹੜਾ ਹੈ ਉਹਨੇ ਕਿੰਨਾ ਕੁ ਤਹਫ਼ੁਜ਼ ਦਿੱਤਾ ਹੈ ਆਰਡੀਨਰੀ ਸਿਟੀਜ਼ਨ ਨੂੰ। ਔਰ ਉਹਨਾਂ ਨੇ ਕਿਹਾ ਵੀ ਮੈਂ ਇਹਦੇ ਤੇ ਕਮੈਂਟ ਨਹੀਂ ਕਰਨਾ ਚਾਹੁੰਦਾ, ਬਟ ਆਈ ਬਿਗੇਨ ਟੂ ਫੀਲ that this pandemic might yet be a mere curtain raiser to much larger crises in the decades to come. Surely, we must at least begin the process of analyzing what we did right and where we went wrong. उन्होंने कहा कि भाई ये जो होया ये तो सिर्फ एक माड़ा जिहा पर्दा उठा है। जे तुसी इस सारे नू डिबेट ना कीता कि भाई कित्थे हकूमती निज़ाम और ये गलत होया, फिर आने वाले पीरीयड दियां आने वाले दहाकियां दियां डिजास्टर्स दे लई तैयार रहो। मैं समझदा भी हालां इन द एंड जुडिशरी भी उही कुछ करन ते मजबूर हो जाती है फाइनली, जो कि हुकूमत चाहती है। फिर भी चीफ जस्टिस NV रमना ने मैं समझदा कि भावें बड़े वेल्ड लैंगुएज दे नाल उन्हां दस्सिया कि मैजोरिटी दे नाल वोटां लैके आण दा मतलब लोकां नूं जस्टिस मिलना नहीं हुंदा, ये एंड ऑफ टिरनी नहीं हुंदा, जुल्म का अंत नहीं हुंदा। सो अज भी बेशक वोटां दे नाल बनी सरकार है वो जुल्म कर रही है। और मैं तो अक्सर जो जर्मन दे नाल कंपेयर करदा कि जो असीं नाजी जर्मनी की गल करते हैं कि हिटलर ने कोई मिलिटरी कू करके पावर थोड़ी लई सी, वो भी वोटां दे नाल सोशलिस्ट रिपब्लिक ऑफ जर्मनी उहदा नाम सी, वोटां नाल बणिया सी। और जो कुछ नाजियां ने कीता उही कुछ मोदी कर रहा है। और ये भी जिहड़ियां टिप्पणियां ने ये मेरा ख्याल है अखीरले वक्त ਦੀਆਂ ਟਿੱਪਣੀਆਂ ਨੇ ਇਹਨਾਂ ਦੀਆਂ ਆਉਣ ਵਾਲੇ ਪੀਰੀਅਡ 'ਚ ਹਰ ਚੀਫ ਜਸਟਿਸ ਜਿਹੜਾ ਹੈ ਹੁਣ ਵੀ ਰੰਜਨ ਗੋਗੋਈ ਤੋਂ ਲੈ ਕੇ ਮੋਹਰ ਤਾਂ ਉਹਦੇ ਤੇ ਹੀ ਲਾਉਂਦੇ ਨੇ, ਪਰ ਆਪਣੇ ਆਪ ਨੂੰ ਇਤਿਹਾਸ ਦੇ ਵਿੱਚ ਸੱਚਾ ਰੱਖਣ ਦੇ ਲਈ ਕੋਈ ਨਾ ਕੋਈ ਟਿੱਪਣੀ ਕਰਕੇ ਦੱਸਦੇ ਨੇ ਕਿ ਭਾਈ ਜਿਵੇਂ ਉਹ ਰੋਮਨ ਐਮਪਾਇਰ ਬੇਸ਼ੱਕ ਉਹ ਯਹੂਦੀਆਂ ਦੀ ਜਿਹੜੀ ਰਿਲੀਜੀਅਸ ਕਾਉਂਸਲ ਸੀ ਉਹਨੇ ਕਿਹਾ ਵੀ ਬਲੈਸਫੈਮੀ ਕੀਤੀ ਹੈ ਜੀਸਸ ਨੇ ਔਰ ਇਹਨੂੰ ਸਲੀਬ ਤੇ ਚਾੜ ਦਿਓ, ਤੇ ਉਹ ਜਿਹੜਾ ਰੋਮ ਦਾ ਗਵਰਨਰ ਸੀ ਉਹ ਹੱਥ ਧੋ ਰਿਹਾ ਚਰਮਚੀ ਦੇ ਵਿੱਚ ਇਹ ਦੱਸਣ ਲਈ ਕਿ ਆਈ ਐਮ ਵਾਸ਼ਿੰਗ ਮਾਈ ਹੈਂਡਸ ਆਫ ਦਿਸ ਸਿਨ। ਔਰ ਇਹੀ ਗੱਲ ਮੇਰਾ ਖਿਆਲ ਹੈ ਚੀਫ ਜਸਟਿਸ ਫॉर ਪੋਸਟੈਰਿਟੀ ਕਹਿਣ ਦਾ ਯਤਨ ਕਰ ਰਿਹਾ। ਜੀ ਦੇਖੋ ਮੈਂ ਤਾਂ ਦੱਸ ਦਿੱਤਾ ਕਿ ਇਹ ਮੈਜੋਰਿਟੀ ਰਾਜ ਵਾਲੇ ਜ਼ਾਲਮ ਨੇ ਔਰ ਜੇ ਤੁਸੀਂ ਨਾ ਸੰਭਲੇ ਤਾਂ ਆਉਣ ਵਾਲੇ ਦਹਾਕਿਆਂ 'ਚ ਵਰਸਟ ਡਿਜ਼ਾਸਟਰਸ ਹੋਣ। ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।